ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਦੇਵ ਸਿੰਘ ਸਿੱਧੂ। 37ਵੇਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਇਸ ਵਕਤ ਮੈਂ ਖੜਾ ਹਾਂ ਜੀ ਫੁੱਟਬਾਲ ਸਟੇਡੀਅਮ ਦੇ ਵਿੱਚ, ਜਿੱਥੇ ਅੰਡਰ 7 ਜਿਹੜੇ ਆ ਉਹ ਮੈਚ ਬੱਚਿਆਂ ਦੇ ਚੱਲ ਰਹੇ ਆ ਸੌਕਰ ਦੇ ਤੇ ਮੇਰੇ ਨਾਲ ਕੋਚ ਸਾਹਿਬ ਖੜੇ ਆ। ਆਓ ਉਹਨਾਂ ਨਾਲ ਗੱਲਬਾਤ ਕਰਦੇ ਆ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਥੈਂਕ ਯੂ ਤੁਸੀਂ ਆਏ ਹੋ ਕਵਰੇਜ ਕਰਨ। ਤੇ ਅੱਜ ਜਿਹੜਾ ਮੈਚ ਚੱਲ ਰਿਹਾ ਉਹ ਇਸ ਵੇਲੇ ਚੱਲ ਰਿਹਾ ਜੀ ਬ੍ਰਿਸਬਨ ਯੂਥ ਸੌਕਰ ਕਲੱਬ ਤੇ ਉਹਨਾਂ ਨਾਲ ਖੇਡ ਰਹੇ ਸਿਡਨੀ 6 ਬਲੂ ਟੀਮ ਖੇਡ ਰਹੀ ਹੈ ਜੀ। ਦੋਸਤੋ ਇਸ ਵਕਤ 37ਵੀਂ ਆਸਟ੍ਰੇਲੀਅਨ ਖੇਡਾਂ ਦੇ ਵਿੱਚ ਅੰਡਰ 15 ਦਾ ਕਬੱਡੀ ਮੈਚ ਹੋਇਆ ਤੇ ਮੇਰੇ ਨਾਲ ਸਟਾਰ ਜਾਫੀ ਖੜਾ ਆ, ਜਿਹਨੇ ਇੰਨੇ ਸੋਹਣੇ ਜੱਫੇ ਲਾ ਕੇ ਟੌਪ ਦੇ ਰੇਡਰਾਂ ਨੂੰ ਰੋਕਿਆ ਤੇ ਆਓ ਉਹਦੇ ਨਾਲ ਗੱਲਬਾਤ ਕਰਦੇ ਆ। ਤਾਜ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਜ ਤੁਸੀਂ ਕਬੱਡੀ ਨਾਲ ਕਦੋਂ ਤੋਂ ਜੁੜੇ ਹੋ? ਮੈਂ ਹੁਣੇ ਜੋੜਿਆ, ਮੈਂ ਜ਼ਿਆਦਾ ਕੋਲ ਕਰਦਾ ਸੀ ਪਹਿਲਾਂ, ਮੈਂ ਰੈਸਲਰ ਹਾਂ। ਅੱਛਾ, ਇਹ ਮੈਂ ਦੱਸਦਾ ਜੀ, ਇਹ ਜਿਹੜਾ ਛੋਟਾ ਜਿਹਾ ਸਟਾਰ ਜਾਫੀ ਹੈ ਇਹ ਅਸਲ ਦੇ ਵਿੱਚ 골ਡ ਮੈਡਲਿਸਟ ਰੈਸਲਰ ਆ। ਹਾਂਜੀ ਦੋਸਤੋ, ਹੁਣੇ ਤੁਸੀਂ ਗੱਲਬਾਤ ਸੁਣੀ ਆ ਸਾਡੇ ਸਟਾਰ ਰੇਡਰ ਤਾਜ ਦੀ, ਜਿਹੜਾ 골ਡ ਮੈਡਲਿਸਟ ਰੈਸਲਰ ਵੀ ਆ। ਤੇ ਹੁਣ ਮੇਰੇ ਨਾਲ ਸਟਾਰ ਰੇਡਰ ਦਿਲਸ਼ੇਰ ਸਿੰਘ ਹੁਣੀ ਖੜੇ ਆ, ਜਿਹੜੇ ਹੁਣੇ ਅੰਡਰ 15 ਦਾ ਮੈਚ ਖੇਡ ਕੇ ਹਟੇ ਆ। ਉਹਦੇ ਨਾਲ ਗੱਲਬਾਤ ਕਰਦੇ ਆ। ਦਿਲਸ਼ੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਇੰਡੋਜ਼ ਟੀਵੀ ਆਸਟ੍ਰੇਲੀਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਦਿਲਸ਼ੇਰ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ 15 ਸਾਲ ਦੀ ਉਮਰ ਦੇ ਵਿੱਚ ਕਬੱਡੀ ਨਾਲ ਇੰਨਾ ਮੋਹ ਕਿਵੇਂ ਪੈ ਗਿਆ? ਇਹ ਜੀ ਸਾਡੀ ਮਾਂ ਖੇਡ ਕਬੱਡੀ ਆ ਤੇ ਮੇਰਾ ਵੀ ਬਹੁਤ ਦਿਲ ਕਰਦਾ, ਛੋਟੇ ਹੁੰਦੇ ਦਾ ਦਿਲ ਕਰਦਾ ਕਿ ਕਬੱਡੀ ਖੇਡਾਂ। ਸਰਦਾਰ ਜੀ, ਤੁਸੀਂ ਦੱਸੋਗੇ ਕਿ ਕਿਹੜੇ ਇਹ ਸੈਮੀ ਫਾਈਨਲਸ ਆ ਜਾਂ ਕਿ ਮੈਚ? ਇਹ ਵੀ ਜੀ ਰਾਊਂਡ ਆਫ 16 ਜਿਹੜੇ ਮੈਚ ਆ ਉਹ ਚੱਲ ਰਹੇ ਨੇ ਤੇ ਇਹਦੇ ਵਿੱਚ ਕਿਹੜੇ ਨੌਕਆਊਟ ਜਿਹੜੇ ਹੁਣ ਕੰਪੀਟੀਸ਼ਨ ਸ਼ੁਰੂ ਹੋ ਗਿਆ ਆ। ਇਹ ਤੋਂ ਅਗਲੇ ਜਿਹੜੇ ਮੈਚਸ ਹੋਣੇ ਨੇ ਉਹ ਆਪਣੇ ਕੁਆਟਰ ਫਾਈਨਲਸ ਤੇ ਸੈਮੀ ਫਾਈਨਲਸ ਤੇ ਫਿਰ ਕੱਲ ਨੂੰ ਜਿਹੜੇ ਆ ਫਾਈਨਲਸ ਜਿਹੜੇ ਹੋਣਗੇ। ਤੇ ਨਾਲ ਇਹਨਾਂ ਦੇ ਬਾਪੂ ਜੀ ਖੜੇ ਆ ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ। ਤਾਂ ਸਭ ਤੋਂ ਪਹਿਲਾਂ ਤਾਂ ਮੈਨੂੰ ਰੈਸਲਿੰਗ ਬਾਰੇ ਦੱਸੋ ਕਿ ਉਹਦੇ ਨਾਲ ਤੁਸੀਂ ਕਦੋਂ ਸਟਾਰਟ ਕੀਤਾ? ਔਰ ਨਾ ਮੈਂ ਕੀਤਾ ਉਦੋਂ ਮੈਂ 9 ਸਾਲਾਂ ਦਾ ਹੀ ਸੀ ਨਾਲ, ਹੁਣ ਮੈਂ 11 ਸਾਲਾਂ ਦਾ ਹੋ ਗਿਆ। 3 ਸਾਲ ਕੀਤੀ ਮੈਂ ਰੈਸਲਿੰਗ ਨਾਲ, ਬੜੇ ਕੰਪੀਟੀਸ਼ਨ ਜਿੱਤੇ ਆ, ਨਾਲ ਹਾਰੇ 2-3 ਹਾਰੇ ਵੀ ਸੀ ਮੈਂ, ਉਹ ਤੋਂ ਸਿੱਖਿਆ ਮੈਂ, ਨਾਲ ਵਧੀਆ ਹੋ ਗਿਆ ਮੈਂ। ਖੇਡ ਆ ਕਬੱਡੀ ਕਿੰਨਾ ਚਿਰ ਹੋ ਗਿਆ ਸ਼ੁਰੂ ਕੀਤੀ ਨੂੰ? ਮੈਨੂੰ ਤਾਂ 2 ਸਾਲ ਹੋ ਗਏ ਖੇਡ ਦਾ, ਕਰਦੇ ਆ ਤਿਆਰੀ ਕਿ ਅੱਗੇ ਕਿੱਦਾਂ ਜਾਣਾ। ਤੇ ਟੂਰਨਾਮੈਂਟ ਜਿਹੜਾ ਪਹਿਲਾਂ ਖੇਡਿਆ ਤੁਸੀਂ? ਨਹੀਂ, ਪਹਿਲਾਂ ਵੀ ਖੇਡਿਆ ਸੀਗਾ। ਅੱਛਾ, ਗ੍ਰਿਫਤ 'ਚ ਖੇਡਿਆ ਸੀਗਾ ਪਹਿਲਾ ਟੂਰਨਾਮੈਂਟ। ਠੀਕ ਹੈ, ਕਿਉਂਕਿ ਇਸ ਵਾਰ ਕਹਿੰਦੇ ਕਿ ਸੌਕਰ ਦੀਆਂ ਬਹੁਤ ਜ਼ਿਆਦੀਆਂ ਟੀਮਾਂ ਆਈਆਂ, ਤਕਰੀਬਨ 80 ਤੋਂ ਵੱਧ ਟੀਮਾਂ ਜਿਹੜੀਆਂ ਉਹ ਸੌਕਰ ਦੀਆਂ, ਜਿਹਦੇ ਵਿੱਚ ਬੱਚਿਆਂ ਦੀਆਂ ਬਹੁਤ ਸਾਰੀਆਂ ਟੀਮਾਂ ਆ। ਤਾਂ ਸਭ ਤੋਂ ਪਹਿਲਾਂ ਤਾਂ ਬੀਇੰਗ ਅ ਕੋਚ ਮੈਨੂੰ ਤੁਸੀਂ ਇਹ ਦੱਸੋ, ਕਿਉਂਕਿ ਜਦੋਂ ਆਪਾਂ ਕੋਚ ਹੁੰਨੇ ਆ ਤਾਂ ਬੱਚਿਆਂ ਤੇ ਮਿਹਨਤ ਉਦੋਂ ਹੀ ਕਰਨ ਦਾ ਮਤਲਬ, ਕਹਿੰਦੇ ਕਿ ਜਦੋਂ ਫਲ ਜਦੋਂ ਲੱਗਦਾ ਬੂਟੇ ਨੂੰ, ਖੁਸ਼ੀ ਉਦੋਂ ਕੋਚ ਨੂੰ ਹੁੰਦੀ ਆ ਜਦੋਂ ਓਨਾ ਹੀ ਹੁੰਗਾਰਾ ਮਾਪਿਆਂ ਵੱਲੋਂ ਵੀ ਮਿਲੇ, ਬੱਚਿਆਂ ਵੱਲੋਂ ਵੀ ਮਿਲੇ। ਸੋ ਮੈਨੂੰ ਥੋੜ੍ਹਾ ਜਿਹਾ ਪਹਿਲਾਂ ਆਪਣੀ ਟੀਮ ਬਾਰੇ ਦੱਸੋ ਕਿ ਮਾਪਿਆਂ ਦਾ ਤੇ ਬੱਚਿਆਂ ਦਾ ਹੁੰਗਾਰਾ ਕਿਵੇਂ ਦਾ? ਬਿਲਕੁਲ ਜੀ, ਸਾਡੀ ਟੀਮ ਜਿਹੜੀ ਆ ਬ੍ਰਿਸਬਨ ਯੂਥ ਜਿਹੜਾ ਕਲੱਬ ਆ, ਸੌਕਰ ਕਲੱਬ ਆ, ਉਹ ਅਸੀਂ ਆਲਮੋਸਟ ਸਾਰਾ ਸਾਲ ਹੀ ਜਿਹੜੀ ਆ ਪ੍ਰੈਕਟਿਸ ਕਰਦੇ ਆ ਤੇ ਤੁਹਾਨੂੰ ਮਿਹਨਤ ਸਾਰਾ ਸਾਲ ਕਰਨੀ ਪੈਂਦੀ ਆ, ਤੁਹਾਨੂੰ ਕੰਸਿਸਟੈਂਸੀ ਜਿਹੜੀ ਆ ਆਪਣੀ ਸਾਰਾ ਸਾਲ ਬਣਾਈ ਰੱਖਣੀ ਪੈਂਦੀ ਆ। ਫਿਰ ਜਿਹੜੀ ਆ ਹੌਲੀ ਜਿਹੜੀ ਆ ਉਹ ਚੀਜ਼ ਮੈਚਿਓਰ ਹੁੰਦੀ ਹੈ। ਜਦੋਂ ਮੈਚਿਓਰ ਹੁੰਦੀ ਹੈ ਫਿਰ ਤੁਸੀਂ ਇੱਥੇ ਆ ਕੇ ਜਦੋਂ ਦੇਖਦੇ ਹੋ ਤੁਹਾਡੇ ਨਿਆਣੇ ਜਿਹੜੇ ਸੈਮੀ ਫਾਈਨਲਸ ਵਿੱਚ ਖੇਡਦੇ ਆ, ਫਿਰ ਤੁਹਾਨੂੰ ਜਿਹੜਾ ਜ਼ਿਆਦਾ ਪਤਾ ਲੱਗਦਾ ਹੈ ਕਿ ਹਾਂ ਜਿੰਨੀ ਅਸੀਂ ਮਿਹਨਤ ਕੀਤੀ ਆ ਉਹ ਅੱਜ ਜਿਹੜੀ ਆ ਰੰਗ ਲਿਆ ਰਹੀ ਹੈ ਜਾਂ ਉਹਨਾਂ ਨੂੰ ਫਲ ਲੱਗ ਰਿਹਾ ਆ। ਬਿਲਕੁਲ। ਮਾਪਿਆਂ ਦਾ ਇਹਦੇ 'ਚ ਬਹੁਤ ਹੀ ਵੱਡਾ ਯੋਗਦਾਨ ਹੈ ਕਿ ਉਹ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ, ਆਪਣੇ ਜਿਹੜਾ ਟਾਈਮ ਕੱਢ ਕੇ, ਠੀਕ ਹੈ, ਉਹ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਤਾਂ ਕਿ ਉਹ ਸੌਕਰ ਦੀ ਟ੍ਰੇਨਿੰਗ ਕਰ ਸਕਣ ਜਾਂ ਹੋਰ ਵੀ ਕਿਸੇ ਗੇਮ ਦੀ ਟ੍ਰੇਨਿੰਗ ਕਰ ਸਕਣ। ਤੇ ਫਿਰ ਜਦੋਂ ਤੁਸੀਂ ਦੇਖਦੇ ਹੋ ਇੱਥੇ ਪਹੁੰਚਦੇ ਆ ਜਿਹੜੇ ਨਿਆਣੇ, ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਦੇਖੋ ਜੀ, ਕਿੱਡੀ ਸੋਹਣੀ ਤੇ ਕਿੱਡੀ ਵੱਡੀ ਗੱਲ ਕੀਤੀ ਆ ਕਿ 2-3 ਮੈਂ ਕੰਪੀਟੀਸ਼ਨ ਹਾਰੇ ਆ, ਪਰ ਹਾਰਨ ਦੇ ਨਾਲ ਹੌਸਲਾ ਨਹੀਂ ਹਾਰਿਆ, ਉਹਦੇ ਤੋਂ ਸਿੱਖ ਕੇ ਹੋਰ ਵੱਡਾ ਹੋ ਕੇ ਸਾਡਾ ਖਿਡਾਰੀ ਉੱਭਰਿਆ, ਰੈਸਲਰ ਬਣਿਆ, 골ਡ ਮੈਡਲਿਸਟ ਬਣਿਆ ਤੇ ਹੁਣ ਸਟਾਰ ਜਾਫੀ ਬਣਿਆ। ਤੇ ਫਿਰ ਰੈਸਲਿੰਗ ਤੋਂ ਕਬੱਡੀ ਵੱਲ ਕਿਵੇਂ? ਆਪਣੇ ਮੇਰੇ ਦਾਦਾ ਜੀ ਹੀ, ਉਹ ਵੀ ਬਹੁਤ ਤਗੜੇ ਜਾਫੀ ਰਹੇ ਸੀ ਉਹ ਆਪਣੇ ਟਾਈਮ ਦੇ ਵਿੱਚ। ਉਹਨਾਂ ਦਾ ਨਾਮ ਦਲਬਾਰਾ ਸਿੰਘ ਆ, ਉਹ ਵੀ ਆਪਣੇ ਕੀ ਕਹਿੰਦੇ ਬਹੁਤ ਤਗੜੇ ਮੱਲਾਂ ਨੂੰ ਡੱਕਿਆ ਸੀ, ਫਿੱਡੂ ਉਹਨਾਂ ਨੂੰ ਡੱਕਿਆ ਸੀ ਸਾਰੀਆਂ ਜੀ ਨਾਲ। ਇੱਦਾਂ ਫਿਰ ਮੈਨੂੰ ਵੀ ਪੈ ਗਿਆ ਸੀ ਇੰਟਰਸਟ ਕਬੱਡੀ ਦੇ ਵਿੱਚ। ਓਕੇ,
ਫਿਰ ਤੁਸੀਂ ਕਬੱਡੀ ਵੱਲ ਆ ਗਏ ਤੇ ਕਬੱਡੀ ਖੇਡ ਕੇ ਕਬੱਡੀ ਤੇ ਰੈਸਲਿੰਗ 'ਚ ਲੱਗਦਾ ਕੋਈ ਫਰਕ? ਨਹੀਂ ਇੰਨਾ ਨਹੀਂ ਲੱਗਦਾ ਮੈਨੂੰ, ਥੋੜੀ ਸੌਖੀ ਲੱਗਦੀ ਕਬੱਡੀ ਸਗੋਂ ਜੀ, ਬਿਕਾਜ਼ ਆਪਣੇ ਫਿੱਟ ਲੱਗਦੇ, ਪੁਆਇੰਟ ਨਹੀਂ ਮਿਲਦੇ, ਨਾਲ ਪਿੰਨ ਨਹੀਂ ਲੱਗਦਾ, ਫਿਰ ਮੈਨੂੰ ਥੋੜਾ ਆਦਤ ਹੋ ਜਾਂਦੀ ਦਾ ਦੂ ਦੇ ਵੀ, ਨਾਲ ਫਿਰ ਥੋੜਾ ਪ੍ਰੈਕਟਿਸ ਹੋ ਜਾਂਦਾ ਕਬੱਡੀ ਦੇ ਵਿੱਚ, ਵਧੀਆ ਰਹਿੰਦਾ ਹੈ ਜੀ। ਤੇ 15 ਸਾਲ ਦੀ ਉਮਰ ਦੇ ਵਿੱਚ ਕਬੱਡੀ ਵੱਲ ਆਉਣ ਨੂੰ ਦਿਲ ਜਾਂ ਕਿ ਸ਼ੁਰੂ ਤੋਂ ਇੱਕ ਮਨ 'ਚ ਸੀ ਕਿ ਮੈਂ ਕਬੱਡੀ ਦਾ ਖਿਡਾਰੀ ਬਣਨਾ, ਕਿਉਂਕਿ ਮੈਂ ਜਦੋਂ ਤੁਹਾਡੀ ਖੇਡ ਵੇਖੀ ਤੇ ਐਂ ਲੱਗਦਾ ਸੀ ਕਿ ਕੋਈ ਪ੍ਰੋਫੈਸ਼ਨਲ ਰੇਡਰ ਜਿਹੜਾ ਆ, ਤੁਹਾਡੀ ਬਾਡੀ ਲੈਂਗੁਏਜ, ਤੁਹਾਡੀ ਜਿਹੜਾ ਇੱਕ ਰੇਡ ਪਾਉਣ ਦੀ ਤਕਨੀਕ, ਉਹ ਇੱਕ ਪ੍ਰੋਫੈਸ਼ਨਲ ਖਿਡਾਰੀ ਵਾਲੀ ਸੀ। ਸ਼ੁਰੂ ਤੋਂ ਇਹ ਸੋਚਿਆ ਸੀ ਕਿ ਕਬੱਡੀ ਵੱਲ ਜਾਣਾ? ਹਾਂਜੀ ਭਾਜੀ, ਸ਼ੁਰੂ ਤੋਂ ਸੋਚਿਆ ਕਿ ਕਬੱਡੀ ਖੇਡਣੀ ਆ ਤੇ ਅੱਗੇ ਵੀ ਖੇਡਾਂਗੇ, ਜਦੋਂ ਹੋਈ ਜਾਊਗੀ ਉਮਰ ਹੋਈ ਜਾਊਗੀ ਖੇਡਾਂਗੇ, ਜ਼ਰੂਰ ਖੇਡਾਂਗੇ, ਛੱਡਾਂਗੇ ਨਹੀਂ। ਤੇ ਐਸੀ ਤਕਨੀਕ ਲਿਆਉਣ ਲਈ, ਐਸੀ ਖੇਡ ਖੇਡਣ ਲਈ, ਕਿਉਂਕਿ ਕਬੱਡੀ ਬਹੁਤ ਮਿਹਨਤ ਮੰਗਦੀ ਆ। ਕਬੱਡੀ ਇੱਕ ਇਸ ਲਈ ਇਹਨੂੰ ਮਾਂ ਖੇਡ ਕਬੱਡੀ ਕਿਹਾ ਜਾਂਦਾ, ਕਿਉਂਕਿ ਇਹਦੇ ਲਈ ਆਪਣੇ ਆਪ ਨੂੰ ਬਹੁਤ ਚੰਡਣਾ ਪੈਂਦਾ ਆ। ਤੇ ਇੰਨੀ ਮਿਹਨਤ ਜਿਹੜੀ ਆ ਉਹ ਕਿਵੇਂ ਕਰਦੇ ਹੋ, ਕਿਵੇਂ ਟਾਈਮ ਕੱਢਦੇ ਹੋ ਇਹਦੇ ਲਈ? ਮੈਂ ਭਾਜੀ ਪਹਿਲਾਂ ਸਕੂਲ ਜਾਂਦਾ ਆ, ਸਕੂਲੋਂ ਆਣ ਕੇ ਜਿਮ ਵੀ ਚਲੇ ਜਾਈਦਾ ਵਾ ਤੇ ਟ੍ਰੇਨਿੰਗ ਵੀ ਜਾਈਦਾ ਆ। ਸ਼ਾਮ ਨੂੰ ਟ੍ਰੇਨਿੰਗ ਹੁੰਦੀ ਆ, ਜੱਗਾ ਬਾਈ ਜਿਹੜਾ ਜੱਗਾ ਚਿੱਟੀ ਵਾਲਾ, ਉਹ ਸਾਨੂੰ ਸਿਖਾਉਂਦਾ, ਟ੍ਰੇਨਿੰਗ ਸਿਖਾਉਂਦਾ ਆ। ਬਿਲਕੁਲ ਬਾਈ ਜੀ, ਜਿੱਦਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਿੱਖ ਖੇਡਾਂ ਦਾ ਜਿਹੜਾ ਅਸਲੀ ਮੰਤਵ ਸੀ ਉਹ ਸਾਡੀ ਨਵੀਂ ਪਨੀਰੀ ਨੂੰ ਖੇਡਾਂ ਨਾਲ ਜੋੜਨ ਦਾ ਸੀ। ਤੇ ਜਿਸ ਤਰੀਕੇ ਨਾਲ ਸਾਡੇ ਜੋ ਨਿੱਕੇ ਨਿੱਕੇ ਬੱਚੇ ਇਸ ਲੈਵਲ ਦਾ ਖੇਡ ਦਾ ਮੁਜ਼ਾਹਰਾ ਕਰਦੇ ਆ, ਉਦੋਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਮੇਲੇ ਜਿਸ ਮੰਤਵ ਲਈ ਲਾਏ ਗਏ ਆ ਉਹ ਕਿਸ ਹੱਦ ਤੱਕ ਅਸੀਂ ਸਫਲ ਹੋਏ ਉਹਨਾਂ ਕੋਸ਼ਿਸ਼ਾਂ 'ਚ। ਤੇ ਨਾਲ ਹੀ ਉਨਾ ਹੀ ਅਹਿਮ ਯੋਗਦਾਨ ਇਹਨਾਂ ਬੱਚਿਆਂ ਦੇ ਮਾਪਿਆਂ ਦਾ ਹੁੰਦਾ, ਤੇ ਉਸ ਤੋਂ ਵੀ ਵੱਡਾ ਯੋਗਦਾਨ ਤੁਹਾਡੇ ਵਰਗੇ ਕੋਚਿਸ ਦਾ ਹੁੰਦਾ, ਜਿਹੜੇ ਸਾਰਾ ਸਾਲ ਜਿਹੜੇ ਆ ਲਗਾਤਾਰ, ਕਿਉਂਕਿ ਇਹਨਾਂ ਦੇਸ਼ਾਂ 'ਚ ਰਹਿ ਕੇ ਆਪਣੇ ਪਰਿਵਾਰ ਲਈ ਪਹਿਲੋਂ ਕੰਮ ਕਰਨਾ, ਉਹਨਾਂ ਦਾ ਢਿੱਡ ਪਾਲਣਾ, ਉਸ ਤੋਂ ਬਾਅਦ ਕਮਿਊਨਿਟੀ ਦੀ ਸੇਵਾ ਕਰਨੀ, ਉਹ ਬਹੁਤ ਵੱਡਾ ਕੰਮ ਹੈ। ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਜੀ, ਇਹ ਸਾਰਾ ਐਫਰਟ ਜਿਹੜਾ ਆ ਇਟ ਟੇਕਸ ਟਾਈਮ ਹੈ ਨਾ, ਤੇ ਇਹਨੂੰ ਤੁਸੀਂ ਆਪਣੇ ਕਈ ਚੀਜ਼ਾਂ ਸੈਕਰੀਫਾਈਸ ਕਰਨੀਆਂ ਪੈਂਦੀਆਂ, ਤੁਹਾਨੂੰ ਆਪਣੇ ਸੋਸ਼ਲ ਗੈਦਰਿੰਗਸ, ਆਪਣੇ ਸੋਸ਼ਲ ਫੰਕਸ਼ਨ ਜਿਹੜੇ ਆ ਸੈਕਰੀਫਾਈਸ ਕਰਨੇ ਪੈਂਦੇ ਆ, ਤਾਂ ਕਿ ਤੁਹਾਡਾ ਜਿਹੜਾ ਫਿਊਚਰ ਹੈ ਉਹ ਸਿਕਿਉਰ ਹੋ ਸਕੇ। ਠੀਕ ਆ, ਇੱਥੇ ਆਪਾਂ ਗੇਮਾਂ ਦੇ ਉੱਤੇ ਆਏ ਆ, ਕਿਸ ਕਰਕੇ ਆਏ ਆ ਕਿ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਇਸ ਚੀਜ਼ ਦੇ ਨਾਲ ਜੁੜ ਸਕਣ, ਇਸ ਚੀਜ਼ ਨੂੰ ਸਮਝਣ ਕਿ ਜਿਹੜੀ ਸਪੋਰਟਸਮੈਨਸ਼ਿਪ ਹੁੰਦੀ ਆ ਉਹ ਕਿੱਦਾਂ ਉਹਨੂੰ ਅੱਗੇ ਮੇਨਟੇਨ ਕਰਨਾ, ਤੇ ਆਪਣਾ ਜਿਹੜਾ ਪਿਆਰ ਮੁਹੱਬਤ ਵੰਡਣੀ ਤੇ ਪਿਆਰ ਮੁਹੱਬਤ ਸ਼ੇਅਰ ਕਰਨੀ, ਇਹੀ ਸਾਰਾ ਮੰਤਵ ਹੈ। ਤੇ ਇਸੇ ਕਰਕੇ ਅਸੀਂ ਇੱਥੇ ਆਏ ਹਾਂ ਜੀ। ਥੈਂਕ ਯੂ ਜੀ। ਬਿਲਕੁਲ, ਸੋ ਬਹੁਤ ਬਹੁਤ ਮਿਹਰਬਾਨੀ ਕੋਚ ਸਾਹਿਬ। ਮੈਨੂੰ ਪਤਾ ਕਿ ਮੈਚ ਚੱਲ ਰਿਹਾ, ਬੜਾ ਹੀ ਫਸਵਾਂ ਮੈਚ ਹੈ, ਤੇ ਤੁਹਾਡਾ ਵੀ ਜਿੰਨਾ ਬੱਚਿਆਂ ਦਾ ਗਰਾਊਂਡ ਦੇ ਅੰਦਰ ਜ਼ੋਰ ਲੱਗ ਰਿਹਾ, ਉਹ ਤੋਂ ਕਿਤੇ ਵੱਧ ਤੁਹਾਡਾ ਗਰਾਊਂਡ ਦੇ ਬਾਹਰ ਖੜਿਆਂ ਦਾ ਜ਼ੋਰ ਲੱਗ ਰਿਹਾ ਹੈ। ਸੋ ਅਸੀਂ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਇੰਡੋਜ਼ ਟੀਵੀ ਨੂੰ ਆਪਣਾ ਟਾਈਮ ਦਿੱਤਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਜੀ। ਇੰਡੋਜ਼ ਟੀਵੀ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਆ, ਤੇ ਤੁਸੀਂ ਇੱਥੇ ਆਏ ਹੋ, ਕਵਰੇਜ ਕਰ ਰਹੇ ਹੋ, ਸਾਨੂੰ ਤੁਸੀਂ ਮੌਕਾ ਦਿੱਤਾ ਆ ਆਪਣੇ ਸਰੋਤਿਆਂ ਨਾਲ ਰੂਬਰੂ ਹੋਣ ਦਾ, ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਥੈਂਕ ਯੂ। ਕਿਆ ਬਾਤ ਹੈ ਜੀ, ਤੁਸੀਂ ਤਾਜ ਦੇ ਬੋਲਾਂ ਤੋਂ ਇਹਦੇ ਹੌਸਲੇ ਦੀ, ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਇਹਦੇ ਹੌਸਲੇ ਆ ਉਹਦੀ ਸਮਝ ਸਕਦੇ ਹੋਵੋਗੇ ਵੀ ਕਿੰਨੇ ਬੁਲੰਦ ਹੌਸਲੇ ਵਾਲਾ ਆ। ਤੇ ਨਾਲ ਦੀ ਨਾਲ ਮੈਂ ਉਹਨਾਂ ਦੇ ਫਾਦਰ ਸਾਹਿਬ ਨੂੰ ਵਧਾਈ ਜ਼ਰੂਰ ਦੇਣੀ ਚਾਹੂੰਗਾ ਕਿ ਬਾਈ ਜੀ ਸਭ ਤੋਂ ਪਹਿਲਾਂ ਤਾਂ ਵਧਾਈ ਇਸ ਚੀਜ਼ ਦੀ ਕਿ ਇਹ ਜਿਹੜਾ ਗੋਲਡ ਮੈਡਲਿਸਟ ਰੈਸਲਰ ਤੇ ਹੈਗਾ ਹੀ ਆ, ਸਟਾਰ ਜਾਫੀ ਆ, ਪਰ ਉਸ ਤੋਂ ਵੀ ਵੱਡੀ ਵਧਾਈ ਕਿ ਜਿਹੜੀ ਇਹ ਪੰਜਾਬੀ ਇੰਨੀ ਸੋਹਣੀ ਬੋਲਦਾ ਆ, ਉਹਦਾ ਸ਼੍ਰੇਅ ਕਿਹਨੂੰ ਦੇਣਾ ਚਾਹੋਗੇ? ਦੇਖੋ ਜੀ, ਉਹ ਤੇ ਸਾਡੇ ਪਰਿਵਾਰ ਵੱਲੋਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੁਣ ਮੰਮੀ ਡੈਡੀ ਹਰ ਰੋਜ਼ ਗੱਲ ਕਰਨੀ, ਇੰਡੀਆ ਲੈ ਕੇ ਜਾਣਾ, ਤੇ ਘਰ ਦੇ ਵਿੱਚ ਮਾਹੌਲ ਹੀ ਉਹੋ ਜਿਹਾ ਕਿ ਬਈ ਪੰਜਾਬੀ 'ਚ ਹੀ ਗੱਲ ਕਰਨੀ ਹੈ, ਇੰਗਲਿਸ਼ ਨਹੀਂ। ਉਹ ਤੇ ਸਕੂਲ ਜਾਓਗੇ ਤੇ ਤੁਸੀਂ ਕਰੋ ਬਈ, ਉਹ ਤੇ ਆ ਹੀ ਜਾਣੀ ਹੈ ਨਾ, ਪੰਜਾਬੀ ਦਾ ਮੇਨ ਆ। ਸੋ ਇਸ ਕਰਕੇ ਇਹਨਾਂ ਦਾ ਰੂਟੀਨ ਹੀ ਬਣ ਚੁੱਕੀ ਆ ਜੀ, ਬਸ ਇਸੇ ਤਰੀਕੇ ਨਾਲ ਬੋਲਣਾ। ਫੈਮਿਲੀ ਫਰੈਂਡ ਹੋ ਗਏ, ਹੋਰ ਇਹਨਾਂ ਦੇ ਆਪਣੇ ਫਰੈਂਡ ਪੰਜਾਬੀ ਜਿਹੜੇ, ਬਸ ਪੰਜਾਬੀ 'ਚ ਹੀ ਬੋਲਣਾ, ਇੰਗਲਿਸ਼ ਇਹਨਾਂ ਨੇ ਬੋਲਣਾ ਹੀ ਨਹੀਂ ਆ। ਬਾਕੀ ਜਿਹੜਾ ਮੇਨ ਆ ਸਾਡੇ ਦਾਦਾ ਦਾਦੀ ਦਾ, ਮੰਮੀ ਡੈਡੀ ਦਾ ਤੇ ਮੇਰੀ ਵਾਈਫ ਦਾ ਖਾਸ ਕਰਕੇ। ਹਾਂਜੀ, ਕਿਉਂਕਿ ਬਿਲਕੁਲ ਜਦੋਂ ਅਕਸਰ ਅਸੀਂ ਕਹਿੰਦੇ ਹੁੰਦੇ ਨਾ, ਅਕਸਰ ਮੈਂ ਕਈਆਂ ਨੂੰ ਸੁਣਿਆ ਕਿ ਬੱਚੇ ਕਨਫਿਊਜ਼ ਹੋ ਜਾਂਦੇ ਆ ਜੀ, ਜਾਂ ਤਾਂ ਇਹਨਾਂ ਨਾਲ ਪੰਜਾਬੀ ਨਹੀਂ ਬੋਲਦੇ, ਪਰ ਜਿੰਨਾ ਪਰਿਵਾਰਾਂ 'ਚ ਮਾਹੌਲ ਆ ਨਾ ਪੰਜਾਬੀ ਬੋਲਣ ਦਾ, ਪੰਜਾਬੀ ਨਾਲ ਜੁੜੇ ਰਹਿਣ ਦਾ, ਉਹਨਾਂ ਦੇ ਤੁਸੀਂ ਬੱਚਿਆਂ ਦੇ ਚਾਹੇ ਪੰਜਾਬ ਤੋਂ ਕਿਤੇ ਵੀ ਆ ਕੇ ਦੂਰ ਰਹੋ, ਪਰ ਉਹਨਾਂ ਦੀ ਜਿਹੜੀ ਸੀਰਤ ਆ, ਜਿਹੜਾ ਉਹਨਾਂ ਦੀ ਖੂਨ ਦੀ ਤਸੀਰ ਆ, ਉਹ ਉਨੀ ਗਰਮ ਆ, ਉੱਦਾਂ ਦੀ ਜਿਹੜੇ ਹੌਸਲੇ ਆ ਪੰਜਾਬੀਆਂ ਵਾਲੇ ਆ। ਸੋ ਤਾਜ ਦੀ ਆਪਣੀ ਗੇਮ 'ਚੋਂ, ਤਾਜ ਦੇ ਬੋਲਾਂ 'ਚੋਂ ਅਸੀਂ ਸਾਨੂੰ ਖੇਡ ਦਾ ਜਿਹੜਾ ਪਤਾ ਲੱਗਦਾ। ਤੇ ਬਾਈ ਜੀ ਮੈਨੂੰ ਇਹ ਦੱਸੋ ਕਿ ਤੁਸੀਂ ਜਦੋਂ ਇਹ ਰੈਸਲਿੰਗ ਨਾਲ ਇਹਨੂੰ ਜੋੜਿਆ
ਤੇ ਇਹਦੇ ਵੱਲੋਂ ਪਹਿਲ ਹੋਈ ਕਿ ਮੈਂ ਰੈਸਲਿੰਗ ਕਰਨੀ ਹੈ ਕਿ ਤੁਹਾਡੇ ਹੀ ਕੋਈ ਇੱਛਾ ਸੀ ਇਹਦੇ ਬਾਰੇ? ਦੇਖੋ ਮੈਂ ਤੇ ਜੀ ਉਦੋਂ ਹੀ ਜ਼ੋਰ ਲਾਤਾ ਸੀ ਜਦੋਂ ਅਜੇ ਹੋਇਆ ਵੀ ਨਹੀਂ। ਉਦੋਂ ਦਾ ਹੀ ਸਾਡਾ ਸੀਗਾ ਆਪਾਂ ਬਣਾਉਣਾ ਹੀ ਰੈਸਲਰ। ਮੇਰੇ ਡੈਡੀ ਬਹੁਤ ਤਗੜੇ ਰੈਸਲਰ ਭਲਵਾਨ ਰਹੇ ਆ ਕਬੱਡੀ ਦੇ ਆਪਣੇ ਟਾਈਮ ਤੇ, ਬਹੁਤ ਤਗੜੇ, ਬਹੁਤ ਹੀ ਤਗੜੇ। ਕਈ ਛੋਟੀਆਂ ਕਮੀਆਂ ਰਹਿ ਜਾਂਦੀਆਂ ਜਿਹੜੀਆਂ ਉਹ ਕਹਿੰਦੇ ਸੀ ਆਪਾਂ ਇਹਦੇ 'ਚ ਕੱਢਣੀਆਂ ਵਾ, ਤੇ ਆਪਾਂ ਸ਼ੁਰੂ ਤੋਂ ਹੀ ਇਹ ਸੋਚੇਦਾ ਸੀ। ਤੇ ਜਦੋਂ ਇਹ 3 ਸਾਲ ਦਾ ਜੀ ਮੈਂ ਮਿਹਨਤ ਉਦੋਂ ਹੀ ਲਵਾਉਣੀ ਸ਼ੁਰੂ ਕਰਤੀ ਇਹਨੂੰ 2-3 ਸਾਲ ਤੋਂ। 6-7 ਸਾਲਾਂ 'ਚ ਮੈਂ ਇਹਦੀ ਫਿਰ ਰੈਸਲਿੰਗ ਟ੍ਰੇਨਿੰਗ ਸ਼ੁਰੂ ਕਰਤੀ ਸੀ। ਜਦੋਂ ਮੈਨੂੰ ਦੱਸਿਆ ਇਹਨੂੰ ਸ਼ੁਰੂ ਤੋਂ ਪਤਾ ਲੱਗ ਗਿਆ ਇਹਦੇ ਮਾਈਂਡ 'ਚ ਕਿ ਬਈ ਮੈਂ ਇਸੇ ਲਾਈਨ ਤੇ ਹੀ ਜਾਣਾ ਵਾ, ਸਟਾਰਟਿੰਗ ਤੋਂ ਛੋਟੇ ਡੰਬਲਾਂ ਤੋਂ, ਡੰਡਾਂ ਤੋਂ। ਤੇ ਫਿਰ ਜਦੋਂ ਉੱਥੇ ਮੈਂ ਮੈਟ ਤੇ ਲੈ ਕੇ ਗਿਆ ਤੇ ਇਹਨੇ ਆਪਣੇ ਆਪ ਇੰਟਰਸਟ ਦਿਖਾਇਆ ਤੇ ਫਿਰ ਆਪਾਂ ਕੰਟੀਨਿਊ ਕੀਤਾ। ਇੱਕ ਅੱਧਾ ਮੈਚ ਆਪਾਂ ਸਟਾਰਟਿੰਗ ਤੋਂ ਹਾਰੇ ਸੀ, ਉਹ ਤਾਂ ਪਹਿਲਾਂ 6 ਮਹੀਨੇ ਹੀ ਹੋਏ ਸੀ, ਪਰ ਉਸ ਤੋਂ ਬਾਅਦ ਬਹੁਤ ਵਧੀਆ ਪਰਫਾਰਮੈਂਸ ਉਹ ਤੇ ਤਾਜ ਨੇ ਦੱਸਤਾ ਕਿ ਜਦੋਂ ਮੈਂ ਹਾਰਿਆ ਮੈਂ ਉਹਦੇ ਤੋਂ ਸਿੱਖ ਕੇ ਤੇ ਉਹਦੇ ਨਾਲੋਂ ਵੱਧ ਜਿਹੜੇ ਹੌਸਲੇ ਨਾਲ ਵਾਪਸ ਆਇਆ। ਤੇ ਤਾਜ, ਜਦੋਂ ਤੁਸੀਂ ਹੁਣ ਕਬੱਡੀ ਖੇਡੀ ਆ ਤੇ ਹੁਣ ਤੁਹਾਡਾ ਤੁਸੀਂ ਇਸ ਕਬੱਡੀ ਨੂੰ ਆਪਣੀ ਜ਼ਿੰਦਗੀ ਬਣਾਓਗੇ, ਕਿਉਂਕਿ ਇਹ ਸਾਡੀ ਮਾਂ ਖੇਡ, ਕਬੱਡੀ ਨੂੰ ਮਾਂ ਖੇਡ ਕਿਹਾ ਜਾਂਦਾ ਹੈ ਨਾ। ਸਾਡੇ ਪੰਜਾਬੀਆਂ ਦੀ ਖੂਨ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਇੱਕ ਜਾਫੀ ਜਿਹੜਾ ਜੱਫਾ ਪਾਉਂਦਾ ਜਾਂ ਇੱਕ ਰੇਡਰ ਰੇਡ ਪਾਉਂਦਾ, ਜਿੰਨਾ ਜਨੂਨ ਜਾਂ ਜਿੰਨਾ ਜੋਸ਼ ਪਲੇਅਰ ਦੇ ਅੰਦਰ ਮੈਦਾਨ 'ਚ ਹੁੰਦਾ, ਉਨਾ ਹੀ ਜੋਸ਼ ਉਹਨਾਂ ਵੇਖਣ ਵਾਲਿਆਂ ਦੇ ਬਾਹਰ ਬੈਠਿਆ ਹੁੰਦਾ ਆ। ਸੋ ਤੁਸੀਂ ਇਹਨੂੰ ਕਬੱਡੀ ਨੂੰ ਅੱਗੇ ਵੀ ਲੈ ਕੇ ਜਾਓਗੇ ਆਪਣੀ ਜ਼ਿੰਦਗੀ 'ਚ? ਹਾਂਜੀ, ਮੈਂ ਜ਼ਰੂਰ ਲੈ ਕੇ ਜਾਊਂਗਾ, ਨਾਲ ਆਪਣੀ ਰੈਸਲਿੰਗ ਨੂੰ ਵੀ ਜ਼ਰੂਰ ਲੈ ਕੇ ਜਾਊਂਗਾ ਜੀ। ਬਿਲਕੁਲ। ਸੋ ਸਾਡੇ ਵੱਲੋਂ ਇੰਡਸ ਟੀਵੀ ਦੇ ਮਾਧਿਅਮ ਰਾਹੀਂ ਜਿੰਨੇ ਵੀ ਦੇਖ ਰਹੇ ਆ, ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਸ ਬੱਚੇ ਨੂੰ ਆਸ਼ੀਰਵਾਦ ਦਿਓਗੇ ਕਿ ਕਿਸ ਤਰੀਕੇ ਨਾਲ ਇਹ ਬੁਲੰਦੀਆਂ ਦੀ ਜਿਹੜੇ ਹੌਸਲੇ ਇਹਦੇ ਬੁਲੰਦ ਆ। ਤੇ ਬੱਚੇ, ਸਾਡੇ ਵੱਲੋਂ ਇੰਡਸ ਟੀਵੀ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਕਿ ਤੁਸੀਂ ਇਸੇ ਤਰ੍ਹਾਂ ਚੰਗੀ ਖੇਡ ਦਾ ਮੁਜ਼ਾਹਰਾ ਕਰਦੇ ਰਹੋ, ਰੈਸਲਿੰਗ 'ਚ, ਕਬੱਡੀ 'ਚ ਨਾਮ ਰੋਸ਼ਨ ਕਰੋ, ਆਪਣੇ ਮਾਂ-ਬਾਪ ਦਾ, ਆਪਣੇ ਦਾਦਾ ਜੀ ਦਾ ਤੇ ਨਾਲ ਦੀ ਨਾਲ ਪੰਜਾਬ ਦਾ। ਥੈਂਕ ਯੂ ਸੋ ਮਚ। ਥੈਂਕ ਯੂ ਜੀ ਵੈਰੀ। ਥੈਂਕ ਯੂ। ਤੇ 15 ਸਾਲ ਦੀ ਉਮਰ ਦੇ ਵਿੱਚ ਕਬੱਡੀ ਵੱਲ ਆਉਣ ਨੂੰ ਦਿਲ ਜਾਂ ਕਿ ਸ਼ੁਰੂ ਤੋਂ ਇੱਕ ਮਨ 'ਚ ਸੀ ਕਿ ਮੈਂ ਕਬੱਡੀ ਦਾ ਖਿਡਾਰੀ ਬਣਨਾ, ਕਿਉਂਕਿ ਮੈਂ ਜਦੋਂ ਤੁਹਾਡੀ ਖੇਡ ਵੇਖੀ ਤੇ ਐਂ ਲੱਗਦਾ ਸੀ ਕਿ ਕੋਈ ਪ੍ਰੋਫੈਸ਼ਨਲ ਰੇਡਰ ਜਿਹੜਾ ਆ, ਤੁਹਾਡੀ ਬਾਡੀ ਲੈਂਗੁਏਜ, ਤੁਹਾਡੀ ਜਿਹੜਾ ਇੱਕ ਰੇਡ ਪਾਉਣ ਦੀ ਤਕਨੀਕ, ਉਹ ਇੱਕ ਪ੍ਰੋਫੈਸ਼ਨਲ ਖਿਡਾਰੀ ਵਾਲੀ ਸੀ। ਸ਼ੁਰੂ ਤੋਂ ਇਹ ਸੋਚਿਆ ਸੀ ਕਿ ਕਬੱਡੀ ਵੱਲ ਜਾਣਾ? ਹਾਂਜੀ ਭਾਜੀ, ਸ਼ੁਰੂ ਤੋਂ ਸੋਚਿਆ ਕਿ ਕਬੱਡੀ ਖੇਡਣੀ ਆ ਤੇ ਅੱਗੇ ਵੀ ਖੇਡਾਂਗੇ। ਜਦੋਂ ਹੋਈ ਜਾਊਗੀ, ਉਮਰ ਹੋਈ ਜਾਊਗੀ, ਖੇਡਾਂਗੇ, ਜ਼ਰੂਰ ਖੇਡਾਂਗੇ, ਛੱਡਾਂਗੇ ਨਹੀਂ। ਤੇ ਐਸੀ ਤਕਨੀਕ ਲਿਆਉਣ ਲਈ, ਐਸੀ ਖੇਡ ਖੇਡਣ ਲਈ, ਕਿਉਂਕਿ ਕਬੱਡੀ ਬਹੁਤ ਮਿਹਨਤ ਮੰਗਦੀ ਆ। ਕਬੱਡੀ ਇੱਕ ਇਸ ਲਈ ਇਹਨੂੰ ਮਾਂ ਖੇਡ ਕਬੱਡੀ ਕਿਹਾ ਜਾਂਦਾ, ਕਿਉਂਕਿ ਇਹਦੇ ਲਈ ਆਪਣੇ ਆਪ ਨੂੰ ਬਹੁਤ ਚੰਡਣਾ ਪੈਂਦਾ ਆ। ਤੇ ਇੰਨੀ ਮਿਹਨਤ ਜਿਹੜੀ ਆ ਉਹ ਕਿਵੇਂ ਕਰਦੇ ਹੋ, ਕਿਵੇਂ ਟਾਈਮ ਕੱਢਦੇ ਹੋ ਇਹਦੇ ਲਈ? ਮੈਂ ਭਾਜੀ ਪਹਿਲਾਂ ਸਕੂਲ ਜਾਂਦਾ ਆ, ਸਕੂਲੋਂ ਆਣ ਕੇ ਜਿਮ ਵੀ ਚਲੇ ਜਾਈਦਾ ਵਾ ਤੇ ਟ੍ਰੇਨਿੰਗ ਵੀ ਜਾਈਦਾ ਆ। ਸ਼ਾਮ ਨੂੰ ਟ੍ਰੇਨਿੰਗ ਹੁੰਦੀ ਆ। ਜੱਗਾ ਬਾਈ ਜਿਹੜਾ ਜੱਗਾ ਚਿੱਟੀ ਵਾਲਾ, ਉਹ ਸਾਨੂੰ ਸਿਖਾਉਂਦਾ, ਟ੍ਰੇਨਿੰਗ ਸਿਖਾਉਂਦਾ ਆ। ਠੀਕ ਹੈ। ਸੋ ਤੁਸੀਂ, ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਨਾਲ ਤੁਹਾਡੀ ਬਾਡੀ ਲੈਵੋਗੇ, ਜਿਸ ਤਰੀਕੇ ਨਾਲ ਤੁਸੀਂ ਖੇਡ ਰਹੇ ਹੋ, ਕਬੱਡੀ ਨੂੰ ਹੀ ਆਪਣੀ ਜਿਹੜਾ ਆ ਜੀਵਨ ਬਣਾਓਗੇ। ਹਾਂਜੀ ਭਾਈ, ਕਬੱਡੀ ਨੂੰ ਅੱਗੇ ਖੇਡਾਂਗੇ, ਜਿੰਨੀ ਖੇਡੀ ਜਾਵਾਂਗੇ। ਬਿਲਕੁਲ। ਸੋ ਇੰਡੋਸ ਟੀਵੀ ਵੱਲੋਂ ਵੀ ਤੁਹਾਨੂੰ ਸ਼ੁਭ ਕਾਮਨਾਵਾਂ। ਸਾਡੀਆਂ ਉਮੀਦਾਂ ਆ ਕਿ ਜਿਸ ਤਰੀਕੇ ਨਾਲ ਤੁਸੀਂ ਅੱਜ ਖੇਡਿਓ, ਇਦਾਂ ਦੀ ਖੇਡ ਖੇਡਦੇ ਰਹੋ, ਮਿਹਨਤ ਕਰਦੇ ਰਹੋ ਤੇ ਬਹੁਤ ਛੇਤੀ ਤੁਸੀਂ ਆਪਣੇ ਮਾਪਿਆਂ ਦਾ, ਆਪਣੇ ਖਾਨਦਾਨ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕਬੱਡੀ ਤੇ ਆਉਣ ਵਾਲੇ ਟੂਰਨਾਮੈਂਟਸ 'ਚ ਤੁਹਾਡਾ ਜਿਹੜਾ ਨਾਮ ਆ, ਅਸੀਂ ਹਮੇਸ਼ਾ ਸੁਣਿਆ ਕਰਾਂਗੇ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਥੈਂਕ ਯੂ।